ਜਦੋਂ 47 ਹੋਈ ਹੈ ਵੰਡ ਹੋਈ ਹੈ ਤੁਸੀਂ ਆਪ ਆਏ ਜਾਂ ਤੁਹਾਨੂੰ ਕੱਢਿਆ ਗਿਆ ਪਿੰਡ 'ਚ? ਦਰਅਸਲ ਸਾਡੇ ਯਾਦਦਾਰ ਹਲਾ ਜਿਹੜਾ ਉਹਨੇ ਸਾਨੂੰ ਨਹੀਂ ਆਉਣ ਦਿੱਤਾ। ਸਾਡੇ ਤੇ ਬੜਾ ਪੈਰ ਰੱਖਿਆ ਉਹਨੇ। ਮਤਲਬ ਕਿ ਉਹਨੇ ਤੁਹਾਡੇ ਨੂੰ ਨਿਆਂ ਦਿੱਤਾ ਸੀ ਕਿ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗਾ ਔਰ ਉਹਨੇ ਆਪਣਾ ਵਾਅਦਾ ਪੂਰਾ ਕੀਤਾ। ਤੁਹਾਡੇ ਪਿੰਡ ਦਾ ਨੰਬਰਦਾਰ ਕੌਣ ਸੀ ਉੱਥੇ? ਲਾਲ ਸਿੰਘ। ਤੁਹਾਡਾ ਪਿੰਡ ਕਿਹੜਾ ਸੀਗਾ? ਦੋਦਵਾ, ਲੋਧੂਆਂ। ਉਹਦੇ ਨਾਲ ਨਾਲ ਕਿਹੜੇ ਕਿਹੜੇ ਪਿੰਡ ਸੀ? ਗਵਾਲ ਤੇ ਟਿਪਰੀ ਤੇ ਚਮਕੌਰ ਤੇ ਪੱਦੜਵਾ ਤੇ ਰਾਜੇ ਦਾ ਬਾਗ ਰੋਣ। ਅੱਗੇ ਫਿਰ ਤਹਿਸੀਲ ਡੋਰ ਪਰ ਆ ਜਾਂਦਾ। ਉਹ ਪਿੰਡ ਯਾਦ ਆਉਂਦਾ? ਹੁਣ ਮੈਂ ਬੈਠਾ ਤੇ ਯਾਦ ਆਉਂਦਾ ਸਭ। ਉਹ ਵੇਲਾ ਚੰਗਾ ਸੀ ਆਇਆ ਵੇਲਾ ਚੰਗਾ ਹੈ? ਜੋ ਵੇਲਾ ਠੀਕ ਆ। ਤੇਰਾ ਕਿਸੇ ਨਾਲ ਫਰਾਡ ਕੋਈ ਨਾ ਹੋ। ਅੱਛਾ। ਕਿਸੇ ਨਾਲ ਝੂਠ ਨਹੀਂ ਮਾਰਨਾ। ਅੱਛਾ। ਕਿਸੇ ਨਾਲ ਕੋਈ ਉਹਦੇ ਗੱਲਬਾਤ ਜਾਂ ਕੋਈ ਧੱਗਾ ਪਛਾਇਆ ਜਾਂ ਕੋਈ ਸ਼ਾਇਦ ਨਹੀਂ ਲੈਣੀ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬੀ ਲਹਿਰ ਇਹੋ ਜਿਹੇ ਬਜ਼ੁਰਗ ਜਿਨ੍ਹਾਂ ਨੇ ਉਹ ਸਾਂਝਾਂ, ਉਹ ਪਿਆਰ ਮੁਹੱਬਤ ਦੀਆਂ ਗੱਲਾਂ, ਉਹ ਸਾਂਝ ਸਾਰਾ ਕੁਝ ਵੇਖਿਆ ਔਰ 1947 ਵਿੱਚ ਉਹ ਮਾੜਾ ਟਾਈਮ ਆਪਣੇ ਪਿੰਡੇ ਤੇ ਹੰਡਾਇਆ। ਉਹਨਾਂ ਬਜ਼ੁਰਗਾਂ ਰਾਹੀਂ ਦੋਵਾਂ ਪੰਜਾਬਾਂ ਦੇ ਵਿਚਕਾਰ ਇੱਕ ਪਿਆਰ ਮੁਹੱਬਤ ਦੀ ਸਾਂਝ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਇਸ ਵੇਲੇ ਮੌਜੂਦ ਹਾਂ ਪਿੰਡ ਨੌਸ਼ਹਿਰਾ ਦੇ ਕਰੀਬ ਇੱਕ ਛੋਟਾ ਕਸਬਾ ਹੈ ਤੇ ਸਾਡੇ ਨਾਲ ਇੱਕ ਮੌਜੂਦ ਨੇ ਬਜ਼ੁਰਗ ਜੋ ਚੜ੍ਹਦੇ ਪੰਜਾਬ ਤੋਂ ਇਸ ਪੰਜਾਬ ਆਏ ਨੇ। ਆਓ ਇਹਨਾਂ ਨਾਲ ਗੱਲਬਾਤ ਦੀ ਸਾਂਝ ਕਰਦੇ ਹਾਂ। ਬਜ਼ੁਰਗੋ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ। ਅੱਛਾ ਤੇ ਬਜ਼ੁਰਗੋ ਕੀ ਨਾਂ ਜੀ ਤੁਹਾਡਾ? ਮੁਹੰਮਦ ਯਾਕੂਬ ਡੋਗਰ। ਮੁਹੰਮਦ ਯਾਕੂਬ ਡੋਗਰ। ਤੇ ਤੁਹਾਡੇ ਵਾਲਦ ਸਾਹਿਬ ਦਾ? ਅਲੀ ਮੁਹੰਮਦ। ਅਲੀ ਮੁਹੰਮਦ। ਦਾਦਾ ਜੀ ਦਾ ਚੇਤੇ ਹੈ ਨਾਮ? ਹਾਂਜੀ। ਦਾਦਾ ਜੀ ਦਾ ਨਾਮ ਯਾਦ ਹੈ? ਹਾਂ, ਮੰਦੋ। ਮੰਦੋ। ਅੱਛਾ ਤੇ ਤੁਸੀਂ ਚੜ੍ਹਦੇ ਪੰਜਾਬ ਤੋਂ ਆਏ ਹੋ? ਉਸ ਪੰਜਾਬ ਤੋਂ ਆਏ ਹੋ? ਇੰਡੀਆ ਜੋ ਆਇਆ। ਇੰਡੀਆ 'ਚ ਆਏ ਹੋ? ਗੁਰਦਾਸਪੁਰ ਦੇ ਨਾਲ ਹੀ ਆਇਆ। ਅੱਛਾ। ਗੁਰਦਾਸਪੁਰ ਤੇ ਉਹ ਸਾਡਾ ਕਾਂਗੜਾ ਨਾਲ ਹੀ। ਅੱਛਾ। ਤੁਹਾਡਾ ਪਿੰਡ ਕਿਹੜਾ ਸੀਗਾ? ਦੋਦਵਾ। ਲੋਧੂਆਂ। ਤਹਿਸੀਲ ਨੂਰਪੁਰ ਤੇ ਡਿਸਟ੍ਰਿਕਟ ਕਾਂਗੜਾ। ਹਾਂ, ਜ਼ਿਲ੍ਹਾ ਕਾਂਗੜਾ। ਅੱਛਾ ਤੇ ਤੁਹਾਡੀ ਇਸ ਵੇਲੇ ਉਮਰ ਕਿੰਨੀ ਹੈਗੀ ਹੈ? ਭਾਈ ਕੋ 22-23 ਸਾਲ ਹੀ। ਉਦੋਂ 22-23 ਦੇ ਸਾਲ ਦੀ ਸੀ। ਹੁਣ 97 ਸਾਲ ਹੋ ਗਈ ਤੁਹਾਡੀ। ਹੁਣ ਤੁਹਾਡੀ ਉਮਰ ਕਿੰਨੀ ਹੈ? 97 ਸਾਲ। ਅੱਛਾ ਹੁਣ ਆਪਾਂ ਜਿਸ ਪਿੰਡ 'ਚ ਬੈਠੇ ਆ ਇੱਥੇ ਇਹਦਾ ਕੀ ਨਾਂ ਹੈਗਾ? ਨੌਸ਼ਹਿਰਾ। ਵਾਦੀ ਸੂਨ ਨੌਸ਼ਹਿਰਾ। ਤਹਿਸੀਲ ਖੁਸ਼ਾਬ, ਜ਼ਿਲ੍ਹਾ ਖੁਸ਼ਾਬ। ਅੱਛਾ। ਅੱਛਾ ਉੱਥੇ ਜਿਹੜਾ ਤੁਹਾਡਾ ਪਿੰਡ ਸੀ ਉੱਥੇ ਮੁਸਲਮਾਨਾਂ ਦੇ ਨਾਲ ਨਾਲ ਸਿੱਖ ਜਾਂ ਹਿੰਦੂ ਵੀ ਰਹਿੰਦੇ ਸੀ? ਹਿੰਦੂ ਰਹਿੰਦੇ, ਸਿੱਖ ਕੋਈ ਨਾ। ਅੱਛਾ ਹਿੰਦੂ ਰਹਿੰਦੇ ਸੀ। ਤੁਹਾਡੇ ਪਿੰਡ ਦਾ ਨੰਬਰਦਾਰ ਕੌਣ ਸੀ ਉੱਥੇ? ਨੰਬਰਦਾਰ ਜੈਲਦਾਰ ਰਹਾ। ਜੈਲਦਾਰ ਕੌਣ ਸੀ? ਲਾਲ ਸਿੰਘ। ਲਾਲ ਸਿੰਘ। ਹਾਂ, ਲਾਲ ਸਿੰਘ ਸੀ। ਆਪਸ ਦੇ ਵਿੱਚ ਮੁਸਲਮਾਨਾਂ ਦਾ, ਸਿੱਖਾਂ ਦਾ ਜਾਂ ਹਿੰਦੂਆਂ ਦਾ ਆਪਸ ਵਿੱਚ ਕਿੱਦਾਂ ਦਾ ਵਸੇਬ ਸੀ? ਸਹੀ ਸੀ? ਕੋਈ ਲੜਾਈ, ਕੋਈ ਮਸਲਾ? ਤੁਹਾਡੇ ਨਾਲ ਕੋਈ ਮੁੰਡੇ ਖੇਡਦੇ ਸੀ, ਪੜ੍ਹਦੇ ਸੀ, ਕੋਈ ਉਹਨਾਂ ਦੇ ਨਾਮ ਚੇਤੇ? ਇੱਕ ਤੇ ਉੱਥੇ ਪਟਵਾਰੀ ਲੱਗਾ ਦਾ ਹਾਂ। ਉਹ ਸਾਡੇ ਨਾਲ ਖੇਡਦਾ ਰਿਹਾ, ਕਬੱਡੀ ਖੇਡਦੇ ਰਹੇ। ਕਬੱਡੀ ਖੇਡਦੇ ਰਹੇ? ਤੁਸੀਂ ਵੀ ਕਬੱਡੀ ਖੇਡਦੇ ਰਹੇ? ਵਾਹ ਜੀ ਵਾਹ। ਤੇ ਕੀ ਨਾਂ ਸੀ ਉਹਦਾ? ਨਾਂ ਦਾ ਕੋਈ ਨਹੀਂ ਪਤਾ ਜੀ, ਭੁੱਲ ਗਿਆ। ਅੱਛਾ ਹੋਰ ਕਿਸੇ ਦਾ ਪਿੰਡ ਛੋਕਰਾ ਆਇਆ ਪਟਵਾਰੀ। ਹਾਂ। ਤੇ ਉਹ ਮੈਨੂੰ ਕਹਿੰਦਾ ਪੇ ਦੂਰ ਨਾ ਜਾ ਤੇ ਮੈਂ ਤੈਨੂੰ ਨਾ 4 ਕਿੱਲੇ ਨਾ ਜ਼ਮੀਨ ਜਿਹੜੀ ਨਾ ਤੇਰੇ ਨਾਲ ਪੱਕੀ ਕਰ ਦੇਣਾ। ਅੱਛਾ। ਹਾਂਜੀ। ਉਹਨੇ ਬੜਾ ਦੋਰ ਮੈਂ ਕਿਹਾ ਨਹੀਂ ਹੁਣ ਸਾਰੇ ਦੋਸਤ ਸੀ ਤੁਹਾਡਾ? ਦੋਸਤ ਸਮਝੋ। ਇਕੱਠੇ ਜੀ ਗੱਲਾਂ ਸ਼ਾਮੀ ਕਬੱਡੀ ਚੌੜੀ ਖੇਡਣੀ ਤੇ ਬੜੇ। ਵਾਹ ਜੀ ਵਾਹ, ਬੜੀ ਗੱਲ ਫਿਰ ਤੇ। ਅੱਛਾ ਹੋਰ ਕਿਸੇ ਦਾ ਨਾਮ ਚੇਤੇ ਆ ਉਸ ਪਿੰਡ 'ਚ? ਕੋਈ ਹੋਰ ਕੋਈ ਹਿੰਦੂ? ਚੌਧਰੀਆਂ ਦਾ ਕੋਈ ਦੁਕਾਨਦਾਰ ਉਸ ਵੇਲੇ? ਕੋਈ ਹੋਰ ਦੁਕਾਨਦਾਰ ਇੱਕ ਸਾਡੇ ਬਾਹਮਣ ਆਦੇ ਹਨ। ਹਾਂ ਬਾਹਮਣ। ਹਾਂਜੀ। ਰਾਮਚੰਦ ਨਾ ਹਵਾ। ਰਾਮਚੰਦ। ਅੱਛਾ। ਤੇ ਜਿਹੜੇ ਦੂਗਾ ਚੌਧਰੀ ਹੈ ਉਹਦਾ ਨਾਂ ਹਾਂ ਇੱਕ ਦਾ ਤੇਰਾ ਭਰਾ ਹੈ ਉਹ। ਵੱਡਾ ਭਰਾ ਉਹਨਾਂ ਜਗਤ ਰਾਮ, ਦੌਲਤ ਰਾਮ, ਜਗਤ ਰਾਮ। ਹਾਂ ਜਗਤ ਰਾਮ। ਅੱਛਾ। ਤੇ ਦੂਗਾ ਨਾਂ ਅਰਸਾਲ ਮੁਹੰਮਦ। ਅੱਛਾ। ਅਰਸਾਦੋ।
रसालो अच्छा ਹਾਂ ਤੇ ਸਤਰੀਆ ਦਾ ਰਤਨੋ रतन ਹਾਂ अच्छा ਸਾਦੇ ਨਾਲ ਸਿੱਧੇ ਨਾਂ ਲਿਖਦੇ ਬੁਲਾਦੇ ਤੁਸੀਂ ਪੜ੍ਹਦੇ ਸੀ ਜਾਂ ਹਾਂ ਮੈਂ ਪੜ੍ਹਦਾ ਹਾਂ ਕਿਹੜੀ ਕਲਾਸ 'ਚ ਮੈਂ ਚੌਥੀ ਮੈਂ ਛੱਡਿਆ ਜੀ ਅੱਛਾ ਚੌਥੀ ਉੱਥੇ ਹੀ ਛੱਡਿਆ ਸੀ ਹਾਂ ਜਦੋਂ 47 ਹੋਈ ਆ ਵਿਆਹ ਹੋਇਆ ਸੀ ਉਦੋਂ ਜਾਂ ਨਹੀਂ 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 ਅੱਛਾ ਵਿਆਹ ਨਹੀਂ ਸ਼ਾਦੀ થઈ ਜੀ ਅੱਛਾ ਸ਼ਾਦੀ ਇੱਥੇ ਹੋਈ ਹੈ ਅੱਛਾ ਕਦੀ ਉੱਥੇ ਆਪਸ ਦੇ ਵਿੱਚ ਕੋਈ ਇਸ ਤਰ੍ਹਾਂ ਤੇ ਨਹੀਂ ਹੋਇਆ ਕਿ ਯਾਰ ਇਹ ਮੁਸਲਮਾਨ ਨੇ ਜਾਂ ਹਿੰਦੂ ਨੇ ਆਪਸ 'ਚ ਗਮੀ ਖੁਸ਼ੀ 'ਚ ਜਾਂਦੇ ਆਂਦੇ ਸੀ ਹਾਂ ਦੀਵਾਲੀ ਸ਼ਿਵਰਾਤਾਂ ਸਾਰਿਆਂ 'ਚ ਆਣ ਜਾਂਦੇ ਨੇ ਅੱਛਾ ਤੇ 47 'ਚ ਫਿਰ ਤੁਸੀਂ ਜਦੋਂ 47 ਹੋਈ ਹੈ ਵੰਡ ਹੋਈ ਹੈ ਜੀ ਫਿਰ ਤੁਸੀਂ ਕਿੱਦਾਂ ਆਏ ਉੱਥੋਂ ਤੁਸੀਂ ਆਪ ਆਏ ਜਾਂ ਤੁਹਾਨੂੰ ਕੱਢਿਆ ਗਿਆ ਪਿੰਡ 'ਚ ਸਾਨੂੰ ਦਰਅਸਲ ਸਾਡੇ ਯਾਦਦਾਰ ਹਲਾ ਜਿਹੜਾ ਹੂੰ ਉਹਨੇ ਸਾਨੂੰ ਨਹੀਂ ਆਉਣ ਦਿੱਤਾ ਅੱਛਾ ਹੁਣ ਸਾਡੇ ਲਈ ਬੜਾ ਪੈਰ ਰੱਖਿਆ ਉਹਨੇ ਅੱਛਾ ਸਾਰੀ ਰਾਤ ਨਾਲ ਘੋੜੀ ਤੇ ਚੜ੍ਹ ਕੇ ਤੇ ਉਹਨੇ ਸਾਰੇ ਪਿੰਡ ਦੇ ਵਿੱਚ ਉਹਨੇ ਫੇਰਨਾ ਹੂੰ ਹਾਂਜੀ ਦੋ ਜੱਥੇ ਦੇ ਆਏ ਸਾਡੇ ਦੇ ਉਹਨੇ ਮੋੜ ਦਿੱਤੇ ਪਿੱਛੇ ਅੱਛਾ ਬੜਾ ਅੱਛਾ ਯਾਦਦਾਰ ਰਹਾ ਜਿਹੜਾ ਤਾਰਾ ਜੈਲਦਾਰ ਜਿਹਦਾ ਨਾਮ ਤੁਸੀਂ ਲਿਆ ਲਾਲ ਸਿੰਘ ਲਾਲ ਸਿੰਘ ਅੱਛਾ ਦੂਗੇ ਭਰਾ ਦਾ ਨਾਂ ਹੈ ਚਤਰ ਸਿੰਘ ਚੰਦਰ ਸਿੰਘ ਠੀਕ ਠੀਕ ਚਤਰ ਸਿੰਘ ਚੇਤਰ ਸਿੰਘ ਹਾਂ ਚਤਰ ਸਹੀ ਉਹਨੇ ਕੋਈ ਜਥਾ ਨਹੀਂ ਪੈਣ ਦਿੱਤਾ ਨਾ ਅੱਛਾ ਤੇ ਜਿਹੜਾ ਉਹਨਾਂ ਦਾ ਪਿਓ ਹੈ ਵੱਡਾ ਹੂੰ ਉਹਦਾ ਨਾਂ ਹੈ ਨਾਂ ਨਹੀਂ ਹੁੰਦਾ ਨਾ ਆ ਭੁੱਲ ਗਏ ਹੋ। ਉਮਰ ਵੀ ਤੇ ਇੰਨੀ ਹੋ ਗਈ ਹੈ ਮਤਲਬ ਕਿ ਉਹਨੇ ਤੁਹਾਡੇ ਨੂੰ ਨਿਆਂ ਦਿੱਤਾ ਸੀ ਕਿ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗਾ ਔਰ ਉਹਨੇ ਆਪਣਾ ਵਾਅਦਾ ਪੂਰਾ ਕੀਤਾ ਹਾਂ ਪੂਰਾ ਕੀਤਾ। ਅੱਛਾ ਫਿਰ ਤੁਸੀਂ ਆਪਣੇ ਪਿੰਡ ਚੋਂ ਕਿਸ ਤਰ੍ਹਾਂ ਉੱਠੇ ਅਸੀਂ ਉੱਠੇ ਉਹਨੇ ਸਾਡੀ ਦਰਖਾਸਤ ਸਾਡੇ ਨਾਂ ਲਿਖ ਕੇ ਲੈ ਜੀ ਹੂੰ ਤੇ ਉਹਨੇ ਭੇਜ ਦਿੱਤੀ ਅੱਛਾ ਉਹ ਫਿਰ ਫੌਜ ਆਈ ਤੁਹਾਨੂੰ ਲੈਣ ਫੌਜ ਆਈ ਅੱਛਾ ਤੇ ਅਸੀਂ ਫਿਰ ਉਹਨਾਂ ਗੱਡੀਆਂ ਵਿੱਚ ਅਸੀਂ ਅੰਮ੍ਰਿਤਸਰ ਆਇਆ ਅੰਮ੍ਰਿਤਸਰ ਅਸੀਂ ਰਾਤ ਉੱਤੇ ਰਿਹਾ ਤੇ ਸਵੇਰੇ ਫਿਰ ਪਾਕਿਸਤਾਨ ਦੀਆਂ ਗੱਡੀਆਂ ਆਈਆਂ ਹੂੰ ਉਹਨਾਂ ਵਿੱਚ ਅਸੀਂ ਫਿਰ ਲਾਹੌਰ ਪਹੁੰਚ ਗਿਆ ਅੱਛਾ ਲਾਹੌਰ ਪਹੁੰਚ ਗਏ ਹਾਂ, ਇੱਕ ਹੀ ਰਾਤ 'ਚ ਪਹੁੰਚ ਗਏ ਉਹ ਸ਼ਾਮੀ ਤਾਂ ਅਸੀਂ ਰਾਤ ਪਹੁੰਚਣਾ ਅੰਮ੍ਰਿਤਸਰ ਹੂੰ ਤੇ ਸਵੇਰੇ ਟੁਰੇ ਤੇ ਲਾਹੌਰ ਆ ਗਿਆ ਅੱਛਾ ਕੈਂਪ ਚ ਉੱਤੇ ਹੂੰ ਅੱਛਾ ਰਸਤੇ ਵਿੱਚ ਕੋਈ ਕਤਲੋ ਗਾਰਤ ਤੇ ਨਹੀਂ ਹੋਈ ਹੈ ਨਾਲ ਦੇ ਪਿੰਡਾਂ 'ਚ ਸਾਡੇ ਤੋਂ ਕੋਈ ਨਹੀਂ ਹੋਈ ਪਹਿਲੇ ਜਿਹੜੇ ਆਏ ਨਾ ਵਿਚਾਰੇ ਹੂੰ ਬੜੇ ਕਤਲਾਮ ਹੋਏ ਉਹਨਾਂ ਦੇ ਅੱਛਾ ਜਿਹੜਾ ਤੁਹਾਡਾ ਪਿੰਡ ਸੀ ਉਹਦੇ ਨਾਲ ਕਿਹੜੇ ਕਿਹੜੇ ਪਿੰਡ ਸੀ ਗੋਹਾਲ ਗੋਹਾਲ ਹਾਂ ਹੋਰ ਤੇ ਟਿਪਰੀ ਟਿਪਰੀ ਤੇ ਥਮਕੌਰ ਅੱਛਾ ਤੇ ਪੱਦੜਵਾ ਅੱਛਾ ਇਹ ਪਿੰਡ ਸਾਡੇ ਪਰੇ ਫਿਰ ਹੋ ਜਾਂਦਾ ਕਢਵਾਲ ਅੱਛਾ ਤੇ ਰਾਜੇ ਦਾ ਬਾਗ ਅੱਛਾ ਫਿਰ ਹੋ ਜਾਂਦਾ ਹੈ ਭਲੂਣ ਹੂੰ ਅੱਗੇ ਫਿਰ ਤਹਿਸੀਲ ਡੋਰ ਪਰ ਆ ਜਾਂਦੀ ਹੈ ਅੱਛਾ 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 ਤੁਸੀਂ ਫਿਰ ਜਦੋਂ ਉੱਥੋਂ ਉਜੜੇ ਤੇ ਫਿਰ ਸਿੱਧਾ ਹੀ ਤੁਸੀਂ ਮਤਲਬ 1-2 ਦਿਨ ਦੇ ਵਿੱਚ ਉਹ ਸਰਦਾਰ ਦੀ ਵਜ੍ਹਾ ਤੋਂ ਸਿੱਧਾ ਤੁਸੀਂ ਲਾਹੌਰ ਪਹੁੰਚ ਗਏ ਹਾਂ ਲਾਲ ਭਾਈ ਠੀਕ ਹੈ ਤੇ ਲਾਹੌਰ ਤੋਂ ਫਿਰ ਇੱਥੇ ਕਿਸ ਤਰ੍ਹਾਂ ਆਏ ਇੱਥੇ ਫਿਰ ਅਸੀਂ ਬਾਹਰੋਂ ਉੱਠਿਆ ਸੀ ਤੇ ਚਲੇ ਗਿਆ ਸੀ ਸਾਡੇ ਪਰ ਸਿਆਲਕੋਟ ਤੋਂ ਫਿਰ ਅਸੀਂ ਚੱਲੇ ਤੇ ਇੱਥੇ ਆ ਗਏ ਅੱਛਾ ਇੱਥੇ ਆ ਗਏ ਨੌਸ਼ਹਿਰਾ ਇੱਥੇ ਪਿੰਡ ਇਸ ਪਿੰਡ 'ਚ ਵੀ ਸਿੱਖ ਰਹਿੰਦੇ ਸੀ ਨੌਸ਼ਹਿਰਾ 'ਚ ਪਤਾ ਸਾਡੇ ਪਹਿਲੇ ਰਹਿੰਦੇ ਹੋਣੇ। ਅੱਛਾ ਖਾਲੀ ਸੀ ਮਤਲਬ ਉਸੋਂ ਪਿੰਡ ਉਸ ਵੇਲੇ ਪਿੰਡ ਖਾਲੀ ਸੀ ਜਦੋਂ ਤੁਸੀਂ ਆਏ ਇਹ ਨੌਸ਼ਹਿਰਾ ਨਹੀਂ ਅੱਛਾ ਬੜੀ ਬਾਦੀ ਆਬਾਦੀ ਸੀ ਫਿਰ ਕਿਸ ਤਰ੍ਹਾਂ ਮਤਲਬ ਆਪਣੇ ਆਪ ਨੂੰ ਕਿਸ ਤਰ੍ਹਾਂ ਐਡਜਸਟ ਕੀਤਾ ਮੁਸਲਮਾਨ ਆਪਣੇ ਸਾਰੇ ਭਰਾ ਹੈ ਅੱਛਾ ਅੱਛਾ ਤੇ ਇਹਨਾਂ ਵਿੱਚ ਆ ਗਿਆ ਸੀ ਇਹਨਾਂ ਸਾਡੀ ਬੜੀ ਹੈਲਪ ਕੀਤੀ ਅੱਛਾ ਹਾਂ ਅੱਛਾ ਉਹ ਪਿੰਡ ਚੇਤੇ ਆਂਦਾ ਹਾਂਜੀ ਉਹ ਪਿੰਡ ਯਾਦ ਆਂਦਾ ਜਾ ਪਿੰਡ ਜਾ ਅੱਛਾ ਕਦੀ 47 ਤੋਂ ਬਾਅਦ ਗਏ ਹੋ ਕਿ ਨਹੀਂ ਨਹੀਂ ਕੋਈ ਨਹੀਂ ਐਵੇਂ ਕਿੱਥੇ ਲੰਮੇ ਪਿਆ ਦਿਮਾਗ ਦੇ ਵਿੱਚੋਂ ਨਕਸ਼ਾ ਆ ਜਾਂਦਾ ਸਾਰਾ ਪਿੰਡ ਉਹ ਦਾ ਤੇ ਸਾਰਾ ਜਾਨ ਦੇ ਵਿੱਚ ਹੀ ਉਹ ਹੁਣ ਮੈਂ ਬੈਠਾ ਤੇ ਯਾਦ ਆਉਂਦਾ ਸਭ ਕੁਝ। ਹਾਂ ਉਹ ਗਲੀਆਂ ਬਾਲ ਦਿਆਰ ਬੇਲੀ ਸਾਰਾ ਕੁਝ ਛੇਤੇ ਆਂਦਾ ਜੰਗਲ ਜਿਨ੍ਹਾਂ ਨਾਲ ਕਬੱਡੀ ਤੁਸੀਂ ਖੇਡਦੇ ਸੀ ਉਹ ਯਾਰ ਬੇਲੀ ਹਾਂਜੀ, ਅੱਖਾਂ ਦੇ ਸਾਹਮਣੇ ਆਂਦੇ ਹੁੰਦੇ ਨੇ। ਅੱਛਾ ਚਲੋ ਕਦੀ ਦਿਲ ਕੀਤਾ ਉੱਥੇ ਜਾਣ ਦਾ ਦਿਲ ਤੇ ਕੀਤਾ ਪਰ ਕੋਈ ਜ਼ਰੀਆ ਨਹੀਂ ਬਣਿਆ ਕੋਈ ਜ਼ਰੀਆ ਨਹੀਂ ਬਣਿਆ ਉਹ ਵੇਲਾ ਚੰਗਾ ਸੀ ਆਇਆ ਵੇਲਾ ਚੰਗਾ ਹੈ ਨਿਉ ਵੇਲਾ ਠੀਕ ਆ ਉਹ ਵਾਲੇ ਠੀਕ ਸੀ ਕਿਵੇਂ ਬਹੁਤ ਅੱਛਾ ਕਿਸ ਤਰ੍ਹਾਂ ਉਤਰਾ ਕਿਸੇ ਨਾਲ ਫਰਾਡ ਕੋਈ ਨਾ ਹੋ, ਅੱਛਾ ਕਿਸੇ ਨਾਲ ਝੂਠ ਨਹੀਂ ਮਾਰਨਾ ਅੱਛਾ ਕਿਸੇ ਨਾਲ ਕੋਈ ਉਹਦੇ ਗੱਲਬਾਤ ਜਾਂ ਕੋਈ ਧੱਗਾ ਪਛਾਇਆ ਜਾਂ ਕੋਈ ਸ਼ਾਇ ਨਹੀਂ ਲੈਣੀ ਮਤਲਬ ਸਚਾਈ ਸੀ ਯਾਰ ਬਸ
ਅੱਛਾ, ਉੱਥੇ ਜਿਹੜੇ ਕੁਸ਼ਤੀਆਂ ਕਰਦੇ ਸੀ, ਕੋਈ ਮੁਸਲਮਾਨਾਂ ਦੇ ਜਾਂ ਹਿੰਦੂਆਂ ਦੇ, ਸਿੱਖਾਂ ਦੇ, ਕਿਸੇ ਦੇ ਵੀ ਨਾਮ ਪਤਾ ਹੋਣ ਤੇ ਦੱਸੋ ਉਸ ਵੇਲੇ ਦੇ। ਸਾਡੇ ਦੋ ਭਲਵਾਨ ਨੇ, ਇੱਕ ਜੱਕਾ ਨਾ ਉਹਦਾ, ਜੱਕਾ। ਹਾਂ ਜੱਕਾ, ਅੱਛਾ। ਤੇ ਦੂਆ ਨਾ ਜੱਕਾ, ਤੇ ਦੂਆ ਨਾ ਹੱਕ ਮੱਲੀ। ਮੱਲੀ। ਹੱਕ ਮੱਲੀ। ਹੱਕ ਮੱਲੀ। ਅੱਛਾ। ਤੇ ਉਹਨਾਂ ਦੇ ਹਿੰਦੂਆਂ ਦੇ ਜਾਂ ਸਿੱਖਾਂ ਦੇ? ਉਹਨਾਂ ਦੇ ਨਹੀਂ ਯਾਦ? ਮੁਸਲਮਾਨ ਨੇ। ਨਹੀਂ ਉਹਨਾਂ ਦੇ ਕਿਸੇ ਦੇ ਨਾਮ ਯਾਦ? ਹਿੰਦੂਆਂ ਦੇ? ਹਾਂ। ਨਹੀਂ। ਬਸ ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਲੋ ਜੀ, ਅਸੀਂ ਆਏ ਸੀਗੇ ਖੁਸ਼ਾਬ ਮੀਆਂ ਵਾਲੀ ਦਾ ਇਲਾਕਾ ਹੈ, ਸੂਮਸ ਕੇਸਰ, ਬਹੁਤ ਹੀ ਖੂਬਸੂਰਤ ਔਰ ਪਿਆਰਾ ਇਲਾਕਾ ਹੈ। ਲੋਕ ਪਾਕਿਸਤਾਨ ਵਾਲੇ ਪਾਸੇ ਲੈਂਦੇ, ਪੰਜਾਬ ਵਾਲੇ ਪਾਸੇ ਗਰਮੀਆਂ ਦੇ ਵਿੱਚ ਇਸ ਇਲਾਕੇ ਦੇ ਵਿੱਚ ਆਉਂਦੇ ਨੇ ਔਰ ਖੂਬ ਇੰਜੋਏ ਕਰਦੇ ਨੇ। ਮੈਂ ਵੇਖਿਆ ਵਾ ਇਸ ਇਲਾਕੇ ਦੇ ਵਿੱਚ ਜਿੱਥੇ ਪੁਰਾਣਾ ਇਤਿਹਾਸ, ਸਾਂਝ, ਸੱਭਿਆਚਾਰ ਹੈ, ਉੱਥੇ ਹੀ ਬਹੁਤ ਸਾਰੇ ਸਿੱਖਾਂ ਔਰ ਹਿੰਦੂਆਂ ਦੇ ਪੁਰਾਣੇ ਘਰ ਹਜੇ ਤੱਕ ਮੌਜੂਦ ਨੇ। ਅਗਰ ਕੋਈ ਵੀ ਹਿੰਦੂ ਸਿੱਖ ਭਰਾ ਦੀ ਇੱਥੋਂ ਮਾਈਗਰੇਟ ਹੋ ਕੇ ਗਏ ਨੇ ਤਾਂ ਸਾਡੇ ਨਾਲ ਜ਼ਰੂਰ ਰਾਬਤਾ ਕਰਨ। ਇਹੋ ਜਿਹੀ ਕੋਈ ਹੋਰ ਕਹਾਣੀ ਲੈ ਕੇ ਫਿਰ ਆਪ ਜੀ ਦੇ ਰੂਬਰੂ ਹਾਜ਼ਰ ਹੋਵਾਂਗੇ। ਮਿਲਦੇ ਹਾਂ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ। ਰੱਬ ਰੱਖੇ ਜੀ।